ਪੁਰਾਣੇ ਸੁਣਦੇ ਹੁੰਦੇ ਸੀ ਜਿਹੜੇ ਪਹਿਲਾਂ ਉਹ ਉਧਰ ਜੇਲ੍ਹਾਂ 'ਚ ਭੇਜ ਦਿੰਦੇ ਸੀ ਸਿੰਘਾਂ ਨੂੰ, ਕਾਲੇ ਪਾਣੀਆਂ 'ਚ ਉਧਰ ਭੇਜਦੇ ਸੀ। ਉਹ ਤਰੀਕਾ ਹੁਣ ਇਹ ਆਮ ਆਦਮੀ ਪਾਰਟੀ ਨੇ ਕਰ ਲਿਆ, ਮਾਨ ਨੇ ਕਰ ਲਿਆ। ਸਾਡੇ ਨੌਜਵਾਨ ਬੱਚੇ ਜਿਨ੍ਹਾਂ ਦਾ ਭਵਿੱਖ ਜੇ ਸ਼ੁਰੂ ਹੋਣਾ ਹੈ ਉਹਨਾਂ ਨੂੰ ਉੱਥੇ ਜੇਲ੍ਹ 'ਚ ਭੇਜ ਦਿੱਤਾ। ਇਸ ਤੋਂ ਇੰਨੀ ਉਮੀਦ ਨਹੀਂ ਸੀ ਲੋਕਾਂ ਨੂੰ ਵੀ ਐਂ ਕਰੂਗਾ। ਹੁਣ ਜਿਹਦੇ ਬੱਚੇ ਉੱਥੇ ਤਿਹਾੜ ਜੇਲ੍ਹ 'ਚ ਉੱਥੇ ਬੈਠੇ ਆ, ਜੇਲ੍ਹ 'ਚ ਆਪਣੇ ਅਸਾਮ 'ਚ, ਨਾ ਤਾਂ ਮੁਲਾਕਾਤ ਕਰ ਸਕਦੇ ਆ ਨਾ ਜਾ ਸਕਦੇ ਆ, ਔਰ ਉਹਨਾਂ ਦਾ ਭਵਿੱਖ ਵਿਚਾਰਿਆਂ ਦਾ ਕੀ ਰਹੇਗਾ ਬੱਚਿਆਂ ਦਾ? ਕਿ ਉਹ ਕੇਜਰੀਵਾਲ ਬੈਠਾ ਉੱਥੇ, ਜਿਵੇਂ ਉਹ ਚਾਹੂਗਾ ਇਹ ਉਵੇਂ ਕਰਨਗੇ, ਅਤੇ ਉਹ ਕਦੇ ਵੀ ਸਿੱਖਾਂ ਦੇ ਹੱਕ 'ਚ ਉਹਨੂੰ ਨਹੀਂ ਹੋ ਸਕਦਾ ਕਿ ਬਣੀਆਂ ਜਿਹੜਾ ਬਣੀਆਂ ਪੁੱਤਰ ਉਹ RSS ਦਾ ਚੇਲਾ ਹੈ। ਜਿਹੜੇ ਭਰਤੀ ਕੀਤੀਆਂ ਨੇ ਪੰਜਾਬ ਦੇ ਬੱਚੇ ਨਹੀਂ ਕੀਤੇ, ਇਹਨੇ ਉੱਧਰੋਂ ਹਿਮਾਚਲ ਤੋਂ ਅਤੇ ਦਿੱਲੀ ਤੋਂ ਲਿਆ ਕੇ ਉਹ ਬੱਚੇ ਭਰਤੀ ਕੀਤੇ ਆ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਬੱਚੇ ਬਾਹਰ ਜਾਂਦੇ ਫਿਰਦੇ ਆ, ਘਰ ਬਾਹਰ ਛੱਡ ਕੇ 20-20 ਲੱਖ ਰੁਪਈਆ ਲਾ ਕੇ ਉਹਨਾਂ ਨੂੰ ਤੂੰ ਨਹੀਂ ਦੇ ਸਕਦਾ ਨੌਕਰੀ, ਕਿ ਬੱਚੇ ਹੈ ਨਹੀਂ ਜਾਂ ਉਹਨਾਂ 'ਚ ਕੁਛ ਹੈ ਨਹੀਂ। ਪੁਰਾਣੀਆਂ ਪਾਰਟੀਆਂ 'ਚ ਬਾਦਲ ਸੀ, ਜਿਹੜਾ ਬੰਦਾ ਬਲੂ ਸਟਾਰ ਕਰ ਦਿੰਦਾ ਹੈ, ਬਲੂ ਸਟਾਰ ਦਾ ਹਾਮੀ ਬਣਦਾ ਹੈ, ਉਹ ਤੋਂ ਕੀ ਆਸ਼ਾ ਰੱਖਦੇ ਆ? ਐਦੋਂ ਵੱਡਾ ਜ਼ੁਲਮ ਕੀ ਹੋਊਗਾ ਜੇ ਸਾਡੇ ਗੁਰੂ ਘਰ 'ਤੇ ਹੀ ਅਟੈਕ ਹੋ ਗਿਆ, ਉੱਥੇ ਇੰਨੀਆਂ ਬੇਪਤੀਆਂ ਹੋਈਆਂ, ਇੰਨਾ ਸਭ ਕੁਛ ਹੋਇਆ, ਇੰਨੇ ਮਾਰੇ ਗਏ। ਸੋ ਬਾਦਲ ਦਲ ਤਾਂ ਮੇਰਾ ਨਹੀਂ ਖਿਆਲ ਜੇ ਕਿ ਇਹਦੀ ਜ਼ਮੀਰ ਜਾਗਦੀ ਹੈ ਇਹਨਾਂ ਨੂੰ ਵੋਟ ਪਾਵੇ। ਹੁਣ ਅਸੀਂ ਵੀ ਉੱਠ ਕੇ ਲੋਕਾਂ ਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਆਪਣੀ ਵੋਟ ਨੂੰ ਵਰਤਣਾ, ਕਿਹੜੇ ਨੁਮਾਇੰਦੇ ਅੱਗੇ ਆਉਣੇ ਚਾਹੀਦੇ ਆ, ਕਿਹੜੇ ਪੰਜਾਬ ਦਾ ਭਵਿੱਖ ਸੁਧਾਰਨਗੇ ਉਹ ਅੱਗੇ ਆਉਣਗੇ। ਕੀ ਲੱਗਦਾ ਕਿ ਜਿਹੜੀ ਤੁਹਾਡੀ ਸਿਆਸੀ ਜਮਾਤ ਹੈ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਅਲਾਈਅੰਸ ਕਰਕੇ ਭਵਿੱਖ ਦੀ ਕੋਈ ਰਣਨੀਤੀ ਤੈਅ ਕਰ ਸਕਦੀ? ਇਹਨੂੰ ਜੇਲ੍ਹ 'ਚ ਬੈਠੇ ਨੂੰ ਇੰਨੀ ਵੱਡੀ ਜਿੱਤ ਦੇ ਕੇ ਜਿਤਾਇਆ, ਔਰ ਲੋਕਾਂ ਦੇ ਮਨ 'ਚ ਬਹੁਤ ਸੀ ਮਾਨ ਸਾਹਿਬ ਪਤਾ ਨਹੀਂ ਕੀ ਕਰ ਦੂ, ਪਰ ਆਊਟਪੁੱਟ ਕੁਛ ਨਹੀਂ ਨਿਕਲੀ, ਕੁਛ ਨਹੀਂ ਕਰ ਸਕਿਆ। ਇਕੱਲਾ ਰੌਲਾ ਪਾਉਣ ਨਾਲ ਗੱਲ ਨਹੀਂ ਬਣਦੀ ਜਾਂ ਬਿਆਨਾਂ ਦੇਣ ਨਾਲ ਗੱਲ ਨਹੀਂ ਬਣਦੀ। ਸਿੱਖ ਧਰਮ 'ਚ ਪ੍ਰੈਕਟੀਕਲੀ ਕੁਛ ਨਾ ਕੁਛ ਕਰਨਾ ਚਾਹੀਦਾ। ਜੇ ਤੈਨੂੰ ਸਤਿਕਾਰ ਨਾਲ ਬਣਾਇਆ ਹੈ ਅਤੇ ਤੂੰ ਜੇ ਰਲ ਕੇ ਕੰਮ ਕਰੇ, ਮੈਂ ਛੱਡ ਦੇ, ਮੈਂ ਕਿ ਛੱਡ ਦੇ, ਰਲ ਕੇ ਚੱਲੇ ਤਾਂ ਕੁਛ ਪ੍ਰਾਪਤੀ ਹੋ ਸਕਦੀ ਹੈ। TV84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਚੋਣਾਂ ਦਾ ਦੌਰ ਹੈ, ਤਾਂ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੀਆਂ ਵੱਡੀਆਂ ਤੇ ਰਵਾਇਤੀ ਸਿਆਸੀ ਧਿਰਾਂ ਦੇ ਵੱਲੋਂ ਆਪਣਾ ਜਿਹੜਾ ਚੋਣ ਪ੍ਰਚਾਰ ਹੈ ਉਸ ਨੂੰ ਸ਼ੁਰੂ ਕੀਤਾ ਜਾ ਰਿਹਾ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਰਦਿਆਂ ਹੋਇਆਂ ਕਿਤੇ ਨਾ ਕਿਤੇ ਪਹਿਲਾਂ ਦੇ ਵਾਂਗ ਵੱਡੇ ਜਿਹੜੇ ਚੋਣ ਮੈਨੀਫੈਸਟੋ ਨੇ ਉਹ ਵੀ ਲੋਕਾਂ ਦੇ ਸਨਮੁਖ ਰੱਖੇ ਜਾ ਰਹੇ ਨੇ। ਪਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਤੇ ਪੰਥਕ ਧਿਰਾਂ ਦੇ ਉੱਪਰ ਵੀ ਵੱਡੀ ਉਮੀਦ ਰਹੀ ਹੈ ਕਿ ਪੰਥਕ ਧਿਰਾਂ ਨੂੰ ਹੋਂਦ ਦੇ ਵਿੱਚ ਲਿਆ ਕੇ ਪੰਥ ਦੀ ਤੇ ਪੰਜਾਬ ਦੀ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੇ ਹਕੀਕੀ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ। ਤਾਂ ਇਸੇ ਦਾ 4 ਪਾਰਟੀਆਂ ਦੇ ਨਾਲ ਗਠਬੰਧਨ ਕਰਕੇ ਸ਼ੇਰੇ ਪੰਜਾਬ ਅਕਾਲੀ ਦਲ ਦਾ ਗਠਨ ਕੀਤਾ ਗਿਆ। ਤਾਂ ਇਸੇ ਜਿਹੜੇ ਮੁੱਖ ਅਹੁਦੇਦਾਰ ਨੇ ਸਰਦਾਰ ਗੁਰਨਾਮ ਸਿੰਘ ਸਿੱਧੂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜੀ ਸਿਆਸੀ ਜਮਾਤ ਹੈ ਪੰਜਾਬ ਦੇ ਅੰਦਰ ਆਪਣਾ ਵਿਸਥਾਰ ਕਰੇਗੀ, ਕਿਸ ਤਰੀਕੇ ਦੇ ਨਾਲ ਸਰਵਾਈਵ ਕੀਤਾ ਜਾਵੇਗਾ ਅਤੇ ਚੋਣਾਂ ਦੇ ਦਰਮਿਆਨ ਕਿਸ ਤਰ੍ਹਾਂ ਦੀ ਭੂਮਿਕਾ ਰਹਿ ਸਕਦੀ ਹੈ। ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਿੱਧੂ ਸਾਹਿਬ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ, ਚੋਣ ਲੜਨ ਜਾ ਰਹੇ ਹੋ ਜੀ? SGPC 'ਚ ਲੜਨ ਦਾ ਮੇਰਾ ਖਿਆਲ ਹੈ। ਰਾਜਨੀਤਿਕ ਤੌਰ 'ਤੇ ਮੈਂ ਹੁਣ ਆਪਣੇ ਆਪ ਨੂੰ ਫਿੱਟ ਨਹੀਂ, ਕਿਉਂਕਿ ਉਮਰ ਦਾ ਲਿਹਾਜ਼ ਨਾਲ ਬਥੇਰੀ ਭਕਾਈ ਕਰ ਲਈ, ਉਹਨੂੰ ਉੱਧਰ ਜੀਅ ਨਹੀਂ ਕਰਦਾ। ਧਾਰਮਿਕ ਸੇਵਾ ਕਰਨ ਨੂੰ ਜੀਅ ਕਰਦਾ ਹੈ, ਕਿਉਂਕਿ ਸਾਡਾ ਜੋ ਪਿਛੋਕੜ ਹੈ, ਜੋ ਸਿੱਖ ਇਤਿਹਾਸ ਹੈ, ਜੋ ਗੁਰੂ ਸਾਹਿਬ ਨੇ ਪਰਉਪਕਾਰ ਕੀਤੇ ਹੈ, ਉਹਨਾਂ ਨੂੰ ਉਜਾਗਰ ਕਰਨ ਲਈ, ਲੋਕਾਂ ਦਾ ਭਵਿੱਖ ਸੁਧਾਰਨ ਲਈ ਜਿਹੜੀ ਸਾਡੀ ਧਾਰਮਿਕ ਵਿੰਗ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਥੋਂ ਸਭ ਕੁਝ ਅਸੀਂ ਕਰ ਸਕਦੇ ਹਾਂ, ਸਾਡੇ ਬੱਚਿਆਂ ਦਾ, ਸਾਡੀ ਬੱਚੀਆਂ ਦਾ ਜਿਹੜਾ ਭਵਿੱਖ ਹੈ ਉੱਜਲ ਉੱਥੋਂ ਹੋਏਗਾ। ਪੜ੍ਹਾਈ ਦਾ, ਹੋਰ ਕੰਮਕਾਰ ਦਾ ਬਹੁਤ ਵੱਡਾ ਅਦਾਰਾ ਹੈ ਉਹ, ਜਿਹੜਾ ਹੁਣ ਤੱਕ ਬਾਦਲ ਪਰਿਵਾਰ ਨੇ ਰੋਲ ਦਿੱਤਾ ਸਾਰਾ। ਮੇਰੀ ਮਨੀ ਇੱਛਾ ਹੈ ਵੀ ਉਹਦੇ 'ਚ ਹਿੱਸਾ ਪਾ ਕੇ ਅਸੀਂ ਉਹਦੇ 'ਚ ਸੁਧਾਰ ਕਰੀਏ ਤਾਂ ਕਿ ਕੌਮ ਚੜ੍ਹਦੀਆਂ ਕਲਾਂ ਜਾਵੇ ਤੇ ਉੱਪਰ ਹੋਵੇ। ਜਿਹੜਾ ਤੁਹਾਡਾ 4 ਪਾਰਟੀਆਂ ਦਾ ਗਠਬੰਧਨ ਹੋਇਆ ਤਾਂ ਸ਼ੇਰੇ ਪੰਜਾਬ ਅਕਾਲੀ ਦਲ ਹੋਣ ਦੇ ਵਿੱਚ ਆਇਆ, ਕੀ ਲੱਗਦਾ ਕਿ ਜਿਹੜੀ ਇਹ ਜਮਾਤ ਹੈ ਇਹ ਸਿਆਸੀ ਹੋਏਗੀ, ਇਹ ਜਿਹੜੇ ਇਲੈਕਸ਼ਨ ਆ ਰਹੇ ਨੇ ਇਹਨਾਂ ਦੇ ਵਿੱਚ ਭਾਗ ਲਏਗੀ? ਵੇਖੋ, ਜਮਾਤ ਤਾਂ ਸਿਆਸੀ ਹੈ, ਸਿਆਸੀ ਤੋਂ ਬਗੈਰ ਗੱਲ ਨਹੀਂ ਬਣਦੀ, ਪਰ ਸਾਰੇ ਬੰਦੇ ਸਿਆਸੀ ਨਹੀਂ ਹੁੰਦੇ। ਜਮਾਤ ਸਾਰੀ ਸਿਆਸੀ ਹੈ, ਬਿਲਕੁਲ ਇਲੈਕਸ਼ਨ ਲੜਨਗੇ, ਹਰ ਚੀਜ਼ ਹੋਣਗੇ,
ਕਿ ਸਾਰੇ ਰਾਜਨੀਤਿਕ ਜਿੰਨੇ ਬੰਦੇ ਪੁਰਾਣੇ ਆਏ ਆ, ਇਹ ਬੇਸ਼ੱਕ ਸਾਰੇ ਬਾਬਾ ਜੋਗਿੰਦਰ ਸਿੰਘ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲ ਦੇ ਪਿਤਾ ਜੀ ਸੀ, ਸਾਰੇ ਉਹਨਾਂ ਦੇ ਚੇਲੇ ਆ, ਤੇ ਉਹ ਆਪਣੇ ਆਪਣੇ ਅਲੱਗ-ਅਲੱਗ ਹੋ ਗਏ ਸੀ, ਹੁਣ ਸਾਰੇ ਇੱਕ ਥਾਂ ਇਕੱਠੇ ਹੋ ਗਏ ਆ। ਤੇ ਇਹ ਜ਼ਰੂਰ ਮਤਲਬ ਇਹਨਾਂ ਦੇ ਮਨ 'ਚ ਪੰਥ ਸੇਵਾ ਜ਼ਰੂਰ ਹੈ। ਚੌਧਰ ਵੀ ਨਾਲ ਹੁੰਦੀ ਹੈ ਥੋੜ੍ਹੀ ਬਹੁਤੀ, ਕਿਉਂਕਿ ਸੇਵਾ ਤਾਂ ਹੀ ਹੁੰਦੀ ਜੇ ਤੁਹਾਡੇ ਕੋਲ ਪੱਲੇ ਹੋਵੇ ਕੁਛ। ਇਸ ਲਈ ਮੇਰਾ ਖਿਆਲ ਹੈ, ਤੇ ਸੋਚ ਵੀ ਹੈ, ਸੱਚ ਵੀ ਹੈ, ਕਿ ਇਹ ਜਿਹੜਾ ਨਵਾਂ ਬਣੀ ਹੈ ਸ਼ੇਰੇ ਪੰਜਾਬ, ਇਹ ਬਹੁਤ ਕੁਛ ਅੱਗੇ ਕੱਢੇਗੀ। ਕਿਹੜੀਆਂ ਧਿਰਾਂ ਦਾ ਰਲ ਕੇ ਗਠਬੰਧਨ ਹੋਇਆ ਚੋਣਾਂ ਵਾਸਤੇ? ਇਹ ਹੈ ਤਾਂ ਪੁਰਾਣਾ ਬਾਬਾ ਧੜਾ ਹੀ, ਬਾਬਾ ਜੋਗਿੰਦਰ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਪਿਤਾ ਜੀ ਸੀ, ਜਿਹੜਾ ਯੂਨਾਈਟਿਡ ਅਕਾਲੀ ਦਲ ਸੀ ਪਹਿਲੇ ਬਣਿਆ, ਉਦੋਂ 13 ਦੇ 13 ਸੀਟਾਂ ਜਿੱਤੀਆਂ ਸੀ। ਇਹ ਬਾਦਲ ਟੌੜਾ ਲਟਰਮ ਪਟਰਮ ਸਭ ਦੀਆਂ ਜ਼ਮਾਨਤਾਂ ਜ਼ਬਤ ਸੀ, ਜਿੰਨੇ ਹੋਰ ਅਹੁਦੇਦਾਰ ਸੀਗੇ, ਜਿੰਨੇ ਕਿਸੇ ਨੂੰ, ਇਹ ਉਹੀ ਗਰੁੱਪ ਹੈ ਸਾਰਾ। ਇਹ ਹੁਣ ਸਾਰਾ ਪਹਿਲਾਂ ਅਲੱਗ-ਅਲੱਗ ਹੋ ਗਿਆ ਸੀ, ਹੁਣ ਸਾਰਾ ਇੱਕ ਤਾਂ ਇਕੱਠੇ ਇੱਕ ਪਲੇਟਫਾਰਮ 'ਤੇ ਆ ਗਿਆ, ਜਿਹਦੇ 'ਚ ਮੋਗੇ ਤੋਂ ਆ 2 ਪਾਰਟੀਆਂ, ਜਿਹਦੇ 'ਚ ਅੰਮ੍ਰਿਤਸਰ ਤੋਂ ਇੱਕ ਪਾਰਟੀ ਹੋਰ, ਅਜੇ ਹੋਰ ਵੀ 2 ਚਾਹੁੰਦੇ ਆ। ਮੋਹਕਮ ਲਟਰਮ ਪਟਰਮ ਜਿਹੜੇ ਢੀਂਡਸੇ ਨਾਲ ਚਲੇ ਗਏ ਸੀ, ਉਹ ਵੀ ਚਾਹੁੰਦੇ ਆ, ਪਰ ਉਹ ਅਸੀਂ ਅਜੇ ਨਹੀਂ ਸਲਾਹ ਕੀਤੀ। ਮਤਲਬ ਇੱਕ ਮੁੱਠ ਹੋਣਾ ਚਾਹੁੰਦੇ ਸਾਰੇ, ਜਿਨ੍ਹਾਂ 'ਚ ਧਰਮ ਪ੍ਰਤੀ ਆਣ ਸ਼ਾਨ ਹੈ। ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਰੋਸ ਸੀ, ਤੇ ਰੋਸ ਦੇ ਵਜੋਂ ਪੰਜਾਬ ਦੇ ਲੋਕਾਂ ਨੇ ਇੱਕ ਬਦਲ ਲੱਭਿਆ, ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ। ਕੀ ਲੱਗਦਾ ਹੈ ਕਿ ਇੱਕ ਬਦਲ ਤੋਂ ਬਾਅਦ ਦੂਜਾ ਬਦਲ ਪੰਥਕ ਧਿਰਾਂ ਦੇ ਰੂਪ ਦੇ ਵਿੱਚ ਵੀ ਲੱਭਿਆ ਜਾ ਸਕਦਾ? ਲੋਕਾਂ ਨੇ ਬਹੁਤ ਸੋਚ ਸਮਝ ਕੇ ਕੀਤਾ ਸੀ, ਬੜੇ ਸਿਆਣੇ, ਬੜੇ ਚੰਗੇ, ਪਰ ਇਹ ਸਭ ਕੁਝ ਉਲਟ ਨਿਕਲਿਆ। ਸਾਡੇ ਨੌਜਵਾਨ ਬੱਚੇ 100 ਤੋਂ ਵੱਧ ਜਿਹੜਾ ਅਸਾਮ ਦੀ ਜੇਲ੍ਹ 'ਚ ਬੈਠੇ ਆ। ਪੁਰਾਣੇ ਸੁਣਦੇ ਹੁੰਦੇ ਸੀ ਜਿਹੜੇ ਪਹਿਲਾਂ, ਉਹ ਉਧਰ ਜੇਲ੍ਹਾਂ 'ਚ ਭੇਜ ਦਿੰਦੇ ਸਿੰਘਾਂ ਨੂੰ, ਕੀ ਨਾਮ ਹੈ, ਨਾਮ ਭੁੱਲ ਗਿਆ ਉਹਦਾ। ਪੁਰਾਣੀਆਂ ਜੇਲ੍ਹਾਂ ਸੀ, ਜਿਹੜੇ ਸਿੱਖ ਚੜ੍ਹਦੀ ਕਲਾ ਵਾਲੇ ਹੁੰਦੇ ਸੀ, ਕਾਲੇ ਪਾਣੀਆਂ ਜੇਲ੍ਹਾਂ, ਉਧਰ ਭੇਜਦੇ ਸੀ। ਉਹ ਤਰੀਕਾ ਹੁਣ ਇਹ ਆਮ ਆਦਮੀ ਪਾਰਟੀ ਨੇ ਕਰ ਲਿਆ, ਮਾਨ ਨੇ ਕਰ ਲਿਆ। ਸਾਡੇ ਨੌਜਵਾਨ ਬੱਚੇ ਜਿਨ੍ਹਾਂ ਦਾ ਭਵਿੱਖ ਜੇ ਸ਼ੁਰੂ ਹੋਣਾ ਹੈ, ਉਹਨਾਂ ਨੂੰ ਉੱਥੇ ਜੇਲ੍ਹ 'ਚ ਭੇਜ ਦਿੱਤਾ। ਮੇਰਾ ਖਿਆਲ ਹੈ ਇਦੋਂ ਮਾੜਾ ਕਰਮ ਨਹੀਂ ਕਰ ਸਕਦਾ ਕੋਈ, ਜਿਹਨੇ ਪੰਜਾਬ ਦਾ ਪਾਣੀ ਪੀਤਾ ਹੈ, ਜਿਹਨੇ ਪੰਜਾਬ ਦਾ ਅੰਨ ਖਾਧਾ ਹੈ, ਉਹ ਇੰਨਾ ਬੁਰਾ ਨਹੀਂ ਹੋਰ ਕਰ ਸਕਦਾ। ਇਸ ਤੋਂ ਇੰਨੀ ਉਮੀਦ ਨਹੀਂ ਸੀ ਲੋਕਾਂ ਨੂੰ ਵੀ ਐਂ ਕਰੂਗਾ। ਹੁਣ ਜਿਹਦੇ ਬੱਚੇ ਉੱਥੇ ਤਿਹਾੜ ਜੇਲ੍ਹ 'ਚ ਉੱਥੇ ਬੈਠੇ ਆ, ਜੇਲ੍ਹ 'ਚ ਆਪਣੇ ਅਸਾਮ 'ਚ, ਨਾ ਤਾਂ ਮੁਲਾਕਾਤ ਕਰ ਸਕਦੇ ਆ, ਨਾ ਜਾ ਸਕਦੇ ਆ, ਔਰ ਉਹਨਾਂ ਦਾ ਭਵਿੱਖ ਵਿਚਾਰਿਆਂ ਦਾ ਕੀ ਰਹੇਗਾ ਬੱਚਿਆਂ ਦਾ। ਬਹੁਤ ਹੀ ਕਿਰਤ ਘਣਤਾ ਕੀਤੀ ਇਹਨੇ। ਪੰਥਕ ਤੌਰ 'ਤੇ ਤੁਹਾਡਾ ਇੱਕ ਵੱਡਾ ਤਜਰਬਾ ਰਿਹਾ ਹੈ, ਕੀ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਬਾਰੇ ਵੱਖੋ ਵੱਖਰੇ ਨਜ਼ਰੀਏ ਰੱਖੇ ਜਾਂਦੇ ਆ? ਇਲੈਕਸ਼ਨਾਂ ਦਾ ਦੌਰ ਆ ਚੁੱਕਾ ਹੈ, ਹੁਣ ਲੀਡਰ ਆਮ ਲੋਕਾਂ ਦੇ ਘਰਾਂ ਦੇ ਵਿੱਚ ਵੋਟਾਂ ਮੰਗਣ ਵਾਸਤੇ ਤੇ ਵੋਟਾਂ ਬਟੋਰਨ ਵਾਸਤੇ ਜਾਣਗੇ। ਕੀ ਲੱਗਦਾ ਕਿ ਫਿਰ ਪੰਜਾਬ ਦੇ ਲੋਕ, ਜਿਨ੍ਹਾਂ ਨੂੰ ਗੈਰਤਮੰਦ ਕਿਹਾ ਜਾਂਦਾ ਹੈ, ਫਿਰ ਉਹਨਾਂ ਲੀਡਰਾਂ ਨੂੰ ਸਵਾਲ ਕਰਨਗੇ? ਫਿਰ ਜਿਹੜਾ ਵੋਟ ਕਹਿ ਸਕਦੇ ਹਾਂ ਕਿ ਉਹਨਾਂ ਦੇ ਕੋਲੇ ਪਾਵਰ ਹੈ, ਉਹ ਫਿਰ ਵੋਟ ਦੀ ਸਹੀ ਵਰਤੋਂ ਕਰਨਗੇ ਇਸ ਵਾਰ? ਬਿਲਕੁਲ ਤੁਹਾਡੀ ਗੱਲ ਹੈ। ਜਿਹੜੀ ਗੈਰਤ ਹੈ, ਜਿਹੜੀ ਜ਼ਮੀਰ ਹੈ ਪੰਜਾਬ ਦੇ ਲੋਕਾਂ ਦੀ, ਸਿੱਖਾਂ ਦੀ ਜਾਗਦੀ ਹੈ, ਜ਼ਰੂਰ ਪੁੱਛਣਗੇ। ਇਹਨੇ ਕੋਈ ਅਜੇ ਇਹੋ ਜਿਹਾ ਕੰਮ ਨਹੀਂ ਕੀਤਾ। ਜਿਹੜੇ ਬੱਚੇ ਕੱਲ੍ਹ ਪਰਸੋਂ ਹੀ ਪਤਾ ਲੱਗਿਆ ਕਿ ਯੂਪੀ ਤੋਂ, ਉੱਧਰੋਂ ਬੱਚੇ ਹਿਮਾਚਲ 'ਚੋਂ ਭਰਤੀ ਕੀਤੀਆਂ ਨੇ, ਸਿੱਖ ਬੱਚੇ ਭਰਤੀ ਨਹੀਂ ਕੀਤੇ, ਕਿਉਂਕਿ ਉਹ ਕੇਜਰੀਵਾਲ ਬੈਠਾ ਉੱਥੇ, ਜਿਵੇਂ ਉਹ ਚਾਹੂਗਾ ਇਹ ਉਵੇਂ ਕਰਨਗੇ। ਅਤੇ ਉਹ ਕਦੇ ਵੀ ਸਿੱਖਾਂ ਦੇ ਹੱਕ 'ਚ ਉਹਨੂੰ ਉਹ ਨਹੀਂ ਹੋ ਸਕਦਾ ਕਿ ਜਿਹੜਾ ਬਾਣੀਆ ਪੁੱਤਰ, ਉਹ RSS ਦਾ ਚੇਲਾ ਹੈ। ਉਹ ਸਿੱਖਾਂ ਨੂੰ ਉਤਸ਼ਾਹ ਜਾਂ ਸਿੱਖਾਂ ਨੂੰ ਉੱਚੇ ਦਰਜੇ 'ਤੇ ਲਿਜਾਣ ਵਾਸਤੇ, ਇਹ ਮਾਨ ਵੀ ਉਹਦਾ ਚੇਲਾ ਹੈ। ਇਸ ਲਈ ਇਹ ਨੰਗਾ ਹੀ ਹੋ ਗਿਆ ਤਕਰੀਬਨ। ਪਹਿਲਾਂ ਲੋਕਾਂ ਨੂੰ ਥੋੜ੍ਹਾ ਬਹੁਤਾ ਭੁਲੇਖਾ ਸੀ ਵੀ ਸ਼ਾਇਦ, ਇੱਕ ਤਾਂ ਜਿਹੜੇ ਬੱਚੇ 100 ਬੱਚੇ ਉੱਥੇ ਜੇਲ੍ਹ 'ਚ ਭੇਜੇ ਆ, ਇੱਕ ਜਿਹੜੇ ਭਰਤੀ ਕੀਤੀਆਂ ਨੇ ਪੰਜਾਬ ਦੇ ਬੱਚੇ ਨਹੀਂ ਕੀਤੇ, ਇਹਨੇ ਉੱਧਰੋਂ ਹਿਮਾਚਲ ਤੋਂ ਅਤੇ ਦਿੱਲੀ ਤੋਂ ਲਿਆ ਕੇ ਉਹ ਬੱਚੇ ਭਰਤੀ ਕੀਤੇ ਆ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਬੱਚੇ ਬਾਹਰ ਜਾਂਦੇ ਫਿਰਦੇ ਆ, ਤੇ ਘਰ-ਬਾਰ ਛੱਡ ਕੇ 20-20 ਲੱਖ ਰੁਪਈਆ ਲਾ ਕੇ, ਅਤੇ ਉਹਨਾਂ ਨੂੰ ਤੂੰ ਨਹੀਂ ਦੇ ਸਕਦਾ ਨੌਕਰੀ, ਕਿ ਬੱਚੇ ਹੈ ਨਹੀਂ ਜਾਂ ਉਹਨਾਂ 'ਚ ਕੁਛ ਹੈ ਨਹੀਂ। ਇਸ ਲਈ ਇਹ ਕਿਰਤਕਣ ਬੰਦੇ ਆ। ਇਹਨਾਂ ਨੂੰ ਲੋਕਾਂ ਨੂੰ ਇਹਨਾਂ ਦੇ ਕਿਰਦਾਰ ਦਾ ਪਤਾ ਲੱਗ ਗਿਆ, ਇਸ ਲਈ ਇਹਨਾਂ ਨੂੰ ਗਾਹ ਮੂੰਹ ਨਹੀਂ ਲਾਉਣਗੇ। ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਇਸ ਵਾਰ ਵੀ ਉਹੀ ਲੋਕ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਚੋਣ ਲੜੀ ਹੈ, ਔਰ ਜਿਹੜੀਆਂ ਪਾਰਟੀਆਂ ਦਾ ਵੱਡਾ ਵਿਸਥਾਰ ਹੈ। ਕੀ ਲੱਗਦਾ ਕਿ ਉਹਨਾਂ ਦੇ ਮੁਕਾਬਲੇ, ਫਿਰ ਉਹਨਾਂ ਪਾਰਟੀਆਂ ਦਾ ਮੁਕਾਬਲਾ ਕਰਨ ਵਾਸਤੇ ਕਿਸ ਤਰ੍ਹਾਂ ਦੀ ਰਣਨੀਤੀ ਘੜੀ ਜਾ ਸਕਦੀ? ਵੇਖੋ, ਪੁਰਾਣੀਆਂ ਪਾਰਟੀਆਂ 'ਚ ਬਾਦਲ ਸੀ,
ਜਿਹੜਾ ਬੰਦਾ ਬਲੂ ਸਟਾਰ ਕਰ ਦਿੰਦਾ ਹੈ, ਬਲੂ ਸਟਾਰ ਦਾ ਹਾਮੀ ਬਣਦਾ ਹੈ, ਉਹ ਤੋਂ ਕੀ ਆਸ਼ਾ ਰੱਖਦੇ ਆਪਾਂ? ਭੋਲੇ ਲੋਕ, ਇਹ ਬੜਾ ਪੁਰਾਣਾ ਲੀਡਰ ਅਤੇ ਬੜਾ ਮਿੱਠਾ ਅਤੇ ਬੜਾ ਦੂਰ ਸੋਚ ਕੇ ਲੋਕਾਂ ਨੂੰ ਭੁਲਾ ਲੈਂਦੇ ਸੀ। ਪਰ ਜਦੋਂ ਲੋੜ ਪਈ ਬਲੂ ਸਟਾਰ ਦੀ ਹਾਮੀ ਭਰੀ ਇਹਨੇ। ਐਦੋਂ ਵੱਡਾ ਜ਼ੁਲਮ ਕੀ ਹੋਊਗਾ ਜੇ ਸਾਡੇ ਗੁਰੂ ਘਰ 'ਤੇ ਹੀ ਅਟੈਕ ਹੋ ਗਿਆ, ਉੱਥੇ ਇੰਨੀਆਂ ਬੇਪਤੀਆਂ ਹੋਈਆਂ, ਇੰਨਾ ਸਭ ਕੁਛ ਹੋਇਆ, ਇੰਨੇ ਮਾਰੇ ਗਏ। ਸੋ ਬਾਦਲ ਦਲ ਤਾਂ ਮੇਰਾ ਨਹੀਂ ਖਿਆਲ ਜੇ ਕਿ ਇਹਦੀ ਜ਼ਮੀਰ ਜਾਗਦੀ ਹੈ ਇਹਨਾਂ ਨੂੰ ਵੋਟ ਪਾਵੇ, ਅਤੇ ਨਾ ਹੀ ਉਦੋਂ ਬਾਅਦ ਪਾਈ ਹੈ ਲੋਕਾਂ ਨੇ। ਇਹ ਕਿਸੇ ਢੰਗ ਨਾਲ ਬਾਦਲ ਤਾਂ ਬਹੁਤ ਮੀਸਣਾ ਸੀ ਨਾ, ਬਹੁਤ ਤੇਜ਼ ਸੀ, ਉਹ ਭੁਲਾ ਲੈਂਦਾ ਸੀ ਸਰਦਾਰ ਸਾਹਿਬ ਮਿਲ ਕੇ ਆਪ ਤੋਂ ਛੋਟੇ ਨੂੰ ਵੀ ਵੱਡੇ ਸਾਹਿਬ ਬੋਲਣਾ। ਅਤੇ ਭੋਲੇ ਲੋਕ ਭੋਲੇਪਨ 'ਚ ਆ ਕੇ ਪਿੱਛੇ ਤਾਂ ਹੋਇਆ ਜਿਵੇਂ, ਪਰ ਹੁਣ ਮੇਰਾ ਨਹੀਂ ਖਿਆਲ ਵੀ ਹੋਏਗਾ, ਕਿਉਂਕਿ ਹੁਣ ਅਸੀਂ ਵੀ ਉੱਠ ਕੇ ਲੋਕਾਂ ਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਆਪਣੀ ਵੋਟ ਨੂੰ ਵਰਤਣਾ, ਕਿਹੜੇ ਨੁਮਾਇੰਦੇ ਅੱਗੇ ਆਉਣੇ ਚਾਹੀਦੇ ਆ, ਕਿਹੜੇ ਪੰਜਾਬ ਦਾ ਭਵਿੱਖ ਸੁਧਾਰਨਗੇ, ਉਹ ਅੱਗੇ ਆਉਣਗੇ। ਸਿੱਧੂ ਸਾਹਿਬ, ਪੰਥਕ ਧਿਰਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਆਉਂਦਾ ਹੈ। ਲੰਬੇ ਸਮੇਂ ਤੋਂ ਇਲੈਕਸ਼ਨ ਦੇ ਵਿੱਚ ਉਹ ਭਾਗ ਲੈਂਦੇ ਆ ਰਹੇ ਨੇ। ਕੀ ਲੱਗਦਾ ਕਿ ਜਿਹੜੀ ਤੁਹਾਡੀ ਸਿਆਸੀ ਜਮਾਤ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਅਲਾਇੰਸ ਕਰਕੇ ਭਵਿੱਖ ਦੀ ਕੋਈ ਰਣਨੀਤੀ ਤੈਅ ਕਰ ਸਕਦੀ ਹੈ? ਵੇਖੋ, ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਡਾ ਤੇ ਮਾਨ 'ਤੇ ਜਿੱਡਾ ਵੱਡਾ ਕੀਤਾ ਸੀ ਪਰਉਪਕਾਰ ਬਾਬਾ ਜੋਗਿੰਦਰ ਸਿੰਘ ਰੋਡੇ, ਸੰਤ ਜਰਨੈਲ ਸਿੰਘ ਦੇ ਪਿਤਾ ਜੀ, ਇਹਨੂੰ ਜੇਲ੍ਹ 'ਚ ਬੈਠੇ ਨੂੰ ਇੰਨੀ ਵੱਡੀ ਜਿੱਤ ਦੇ ਕੇ ਜਿਤਾਇਆ। ਔਰ ਲੋਕਾਂ ਦੇ ਮਨ 'ਚ ਬਹੁਤ ਸੀ ਮਾਨ ਸਾਹਿਬ ਪਤਾ ਨਹੀਂ ਕੀ ਕਰ ਦੂ, ਪਰ ਆਊਟਪੁੱਟ ਕੁਛ ਨਹੀਂ ਨਿਕਲੀ, ਕੁਛ ਨਹੀਂ ਕਰ ਸਕਿਆ। ਇਕੱਲਾ ਰੌਲਾ ਪਾਉਣ ਨਾਲ ਗੱਲ ਨਹੀਂ ਬਣਦੀ ਜਾਂ ਬਿਆਨਾਂ ਦੇਣ ਨਾਲ ਗੱਲ ਨਹੀਂ ਬਣਦੀ। ਸਿੱਖ ਧਰਮ 'ਚ ਪ੍ਰੈਕਟੀਕਲੀ ਕੁਛ ਨਾ ਕੁਛ ਕਰਨਾ ਚਾਹੀਦਾ। ਜਿਹੜਾ ਸਮਾਂ ਸੀ, ਜਿਵੇਂ ਪੜ੍ਹਿਆ ਲਿਖਿਆ ਸੀ, ਸਰਕਾਰ ਵਿੱਚ ਵੀ ਰਿਹਾ ਸੀ, ਘਰੋਂ ਵੀ ਠੀਕ ਸੀ, ਔਰ ਵੋਟਾਂ ਵੀ ਬਹੁਤ ਲੋਕਾਂ ਨੇ ਸਤਿਕਾਰ ਦਿੱਤਾ ਸੀ, ਪਰ ਇਹ ਕੁਛ ਆਊਟਪੁੱਟ ਨਹੀਂ ਕੱਢ ਸਕਿਆ। ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਵੀ ਜੇ ਤੈਨੂੰ ਸਤਿਕਾਰ ਨਾਲ ਬਣਾਇਆ ਹੈ ਅਤੇ ਤੂੰ ਜੇ ਰਲ ਕੇ ਕੰਮ ਕਰੇ, ਹਉਮੈ ਛੱਡ ਦੇ, ਮੈਂ ਛੱਡ ਦੇ, ਰਲ ਕੇ ਚੱਲੇ ਤਾਂ ਕੁਛ ਪ੍ਰਾਪਤੀ ਹੋ ਸਕਦੀ ਹੈ, ਕੌਮ ਨਾਲ ਖੜ ਸਕਦੀ ਹੈ। ਜਿਵੇਂ ਪੜ੍ਹਿਆ ਲਿਖਿਆ ਸੀ ਇਹ, ਪਰ ਕੋਈ ਸਾਬਤ ਨਹੀਂ ਹੋਇਆ ਕਿਸੇ ਗੱਲ 'ਚ ਵੀ। ਉਦੋਂ ਉਸ ਸਮੇਂ ਸਾਡੇ ਮੁੰਡੇ ਜੇਲ੍ਹਾਂ 'ਚ ਬੈਠੇ ਸੀ, ਬਾਹਰ ਵੀ ਬੈਠੇ ਸੀ, ਜਿਹੜੇ ਕਿ ਬਹੁਤ ਜੱਦੋਜਹਿਦ ਕਰਕੇ, ਔਰ ਚੰਦਰ ਸ਼ੇਖਰ ਅਤੇ ਹੋਰ ਪ੍ਰਾਈਮ ਮਿਨਿਸਟਰ ਇੱਕ ਦੋ ਚੰਗੇ ਬੰਦੇ ਸੀ ਜਿਨ੍ਹਾਂ ਨੇ ਉਦੋਂ ਆ ਕੇ ਕਹਿ ਕੇ ਜ਼ੋਰ ਪਾ ਕੇ ਉਹਨਾਂ ਨੂੰ ਛੁਡਾਇਆ। ਚੰਦਰ ਸ਼ੇਖਰ ਅਤੇ ਇੱਕ ਹੋਰ ਸੀਗਾ ਪ੍ਰਧਾਨ ਮੰਤਰੀ ਰਿਹਾ ਆਪਣਾ, ਯੂਪੀ ਵੱਲ ਦਾ ਸੀ, ਉਹ ਮੈਂ ਨਾਂ ਚੇਤੇ ਨਹੀਂ ਆ ਰਿਹਾ। ਬਹੁਤ ਵਧੀਆ ਬੰਦਾ, ਉਹਦੇ 'ਚ ਕੋਈ ਮਨ 'ਚ ਮੈਲ ਨਹੀਂ ਸੀ। ਉਹਨਾਂ ਨੇ ਜੇਲ੍ਹਾਂ 'ਚੋਂ ਮੁੰਡੇ ਬਾਹਰ ਕੱਢੇ। ਇਹ ਹੁਣ ਚਲੋ ਉਦੋਂ ਮੰਨ ਲਿਆ ਤਜਰਬਾ ਨਹੀਂ ਸੀ, ਹੁਣ ਤਾਂ ਤਜਰਬਾ ਬਹੁਤ ਹੋ ਗਿਆ, ਬਹੁਤ ਕਿੰਨਾ ਚਿਰ ਹੋ ਗਿਆ ਤੁਰਦਿਆਂ ਫਿਰਦਿਆਂ ਨੂੰ। ਪਰ ਜਿਹੜਾ ਪੰਥ ਦਾ ਦਰਦ, ਜਿਹੜਾ ਕੌਮ ਦਾ ਦਰਦ, ਜਿਹੜਾ ਬੱਚਿਆਂ ਨੂੰ ਆਪਦਿਆਂ ਪੀੜ੍ਹੀ ਨੂੰ ਸੰਭਾਲਣਾ, ਉਹ ਬਹੁਤ ਦੂਰ ਦੀ ਗੱਲ ਹੁੰਦੀ ਹੈ। ਉਹੋ ਜਿਹੇ ਬੰਦੇ ਚਾਹੀਦੇ ਆ ਤਾਂ ਕਿ ਸਾਡੀ ਯੂਥ ਹੈ ਜਿਹੜੀ, ਉਹਨੂੰ ਸਿੱਧਾ ਗੁਰੂ ਦੇ ਰਾਸਤੇ 'ਤੇ ਚਲਾਇਆ ਜਾਵੇ। ਬਿਲਕੁਲ, ਸਰਦਾਰ ਗੁਰਨਾਮ ਸਿੰਘ ਸਿੱਧੂ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਇੱਕ ਖਾਸ ਗੱਲ ਦੀ ਉਡੀਕ ਰਹੀ ਹੈ ਕਿ ਪੰਜਾਬ ਦੇ ਹਕੀਕੀ ਮੁੱਦਿਆਂ ਨੂੰ ਉਭਾਰਨ ਤੋਂ ਬਿਨਾਂ ਹੱਲ ਪੰਥਕ ਤੇ ਸਿਆਸੀ ਜਮਾਤ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਜਦੋਂ ਤੱਕ ਪੰਜਾਬ ਪੱਖੀ ਤੇ ਪੰਥ ਪ੍ਰਸਤ ਧਿਰ ਪੰਜਾਬ ਦੀਆਂ ਸਿਆਸੀ ਜਮਾਤਾਂ ਦੇ ਵਿੱਚੋਂ ਉੱਭਰ ਕੇ ਅੱਗੇ ਨਹੀਂ ਆਵੇਗੀ, ਇਹਨਾਂ ਤਮਾਮ ਸਾਰੀਆਂ ਚੁਣੌਤੀਆਂ ਦਾ ਹੱਲ ਨਹੀਂ ਹੋ ਸਕਦਾ। ਪਰ ਕਿਤੇ ਨਾ ਕਿਤੇ ਤਮਾਮ ਸਾਰੀਆਂ ਚੀਜ਼ਾਂ ਮੌਜੂਦਾ ਸਮੇਂ ਦੇ ਵਿੱਚ ਦੇਖਣ ਯੋਗ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਪੱਖੀ ਜਿਹੜੇ ਲੋਕ ਮੰਨੇ ਜਾਂਦੇ ਨੇ ਜਾਂ ਪੰਥਕ ਆਗੂ ਮੰਨੇ ਜਾਂਦੇ ਨੇ, ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਚਾਰਾਜ਼ੋਈ ਵੀ ਕੀਤੀ ਜਾ ਰਹੀ ਹੈ ਕਿ ਪੰਥਕ ਧਿਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਪੰਜਾਬ ਦੀ ਅਗਵਾਈ ਕਰਕੇ ਅੱਗੇ ਆ ਸਕੇ। ਅੱਗੇ ਵੀ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦਿਆਂ ਹੋਇਆਂ ਤਮਾਮ ਸਾਰੀਆਂ ਧਿਰਾਂ ਦੇ ਵੱਲੋਂ ਕਿਸ ਤਰੀਕੇ ਦੀ ਰੂਪਰੇਖਾ ਅਪਣਾਈ ਜਾਂਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।